है तो लूज कैनन भी है सुखपाल खैर कोई शक नहीं। ਜਦੋਂ ਇਹਨਾਂ ਨੇ ਰੈਫਰੈਂਡਮ 2020 ਦੇ ਉੱਤੇ ਪਾਬੰਦੀ ਦੀ ਉਹਨਾਂ ਨੇ ਕਿਹਾ ਜੀ ਕਿਉਂ ਨਹੀਂ ਜਿਹੜਾ ਹੈਗਾ ਜੇ ਤੁਸੀਂ ਸਿੱਖਾਂ ਨਾਲ ਇਨਸਾਫ ਨਹੀਂ ਕਰੋਗੇ ਤਾਂ ਫਿਰ ਉਸ ਪਾਸੇ ਹੀ ਜਾਣਗੇ। ਹਾਲਾਂ ਉਦੋਂ ਬੜਾ ਕ੍ਰਿਟਿਸਿਜ਼ਮ ਹੋਇਆ ਔਰ ਉਹਦਾ ਵੋਕਲ ਹੋਣਾ ਹੀ ਸੀ ਕਿ ਐਮਐਲਏ ਆਮ ਆਦਮੀ ਪਾਰਟੀ ਦੀ ਟਿਕਟ ਤੇ ਬਣਿਆ। ਕੁਝ ਮਹੀਨੇ ਪਹਿਲਾਂ ਪਿਛਲੇ ਵਰੇ 'ਚ ਹੀ ਉਹਨੂੰ ਜਿਹੜਾ ਇਹ ਡਰੱਗ ਨਾਲ ਰਿਲੇਟਡ ਸੈਂਟਰਲ ਮਹਿਕਮਾ ਉਹਨਾਂ ਨੇ ਛਾਪਾਮਾਰੀ ਕੀਤੀ। ਸੋ ਇਹ ਉਹਨੂੰ ਕਿਤੇ ਨਾ ਕਿਤੇ ਨਜ਼ਰ ਆ ਗਿਆ ਕਿ ਵੀ ਇਹ ਕਿਉਂਕਿ ਇਹ ਉਹਨਾਂ ਕੁਛ ਆਵਾਜ਼ਾਂ ਚੋਂ ਹੈ ਜਿਹੜਾ ਐਜ਼ ਏ ਸਿੱਖ ਸੋਚਦੇ ਨੇ ਭਾਵੇਂ ਏਜੰਡਾ ਅਪਰਚੂਨਿਸਟੀ ਹੈ ਉਹਨਾਂ ਦਾ। ਉਹ ਅਕਾਲੀਆਂ ਨੂੰ ਕਹਿੰਦਾ ਤੁਸੀਂ ਮਤਾ ਲਿਆਇਆ ਅਨੰਦਪੁਰ ਸਾਹਿਬ ਦਾ, ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ, ਨਤੀਜਾ ਕੀ ਹੋਇਆ? ਪੰਜਾਬ ਦਾ ਚੀਫ ਮਿਨਿਸਟਰ ਕਹਿ ਰਿਹਾ ਅਨੰਦਪੁਰ ਦੇ ਮਤੇ ਨੂੰ ਅਕਾਲੀਆਂ ਨੂੰ ਤਾਨਾ ਦਿੰਦੇ ਆ ਪੰਜਾਬ 'ਚ ਅੱਤਵਾਦ ਆਇਆ ਜਿਸ ਨਾਲ ਹਜ਼ਾਰਾਂ ਲੱਖਾਂ ਲੋਕ ਪ੍ਰਭਾਵਿਤ ਹੋਏ। ਤੁਸੀਂ ਅੱਤਵਾਦ ਲਿਆ ਕੇ ਜਵਾਨੀ ਦਾ ਘਾਣ ਕੀਤਾ ਵੀ ਜਵਾਨੀ ਦਾ ਘਾਣ ਕਿਹਨੇ ਕੀਤਾ? ਇੰਦਰਾ ਗਾਂਧੀ ਦੀਆਂ ਨੀਤੀਆਂ ਔਰ ਉਹੀ ਪੰਜਾਬ ਦਾ ਚੀਫ ਮਿਨਿਸਟਰ ਬੇਅੰਤ ਹੈ ਜਿਹਦੇ ਪੋਤੇ ਨੂੰ ਜਿਹੜਾ ਮਿਨਿਸਟਰ ਬਣਾਇਆ ਤੂੰ ਆਪਣੀ ਕੈਬਨਿਟ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿਧਾਨ ਸਭਾ ਵਿੱਚ ਹੁਣ ਤੱਕ ਐਮਐਲਏ ਰਹੇ ਸੁਖਪਾਲ ਸਿੰਘ ਖਹਿਰਾ ਨੂੰ ਸੈਂਟਰਲ ਡਰੱਗ ਏਜੰਸੀ ਨੇ ਮਨੀ ਲਾਂਡਰਿੰਗ ਦੇ ਕੇਸ ਵਿੱਚ ਜਿਹੜਾ ਹੈ ਉਹ ਗ੍ਰਿਫਤਾਰ ਕਰ ਲਿਆ ਗਿਆ ਹੈ। ਸੋ ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਹੱਕਾਂ ਲਈ ਜਿਹੜੀ ਆਵਾਜ਼ ਉਠਾਉਂਦੇ ਸਨ, ਸੋ ਇਸ ਲਈ ਉਹ ਹਿੰਦੂ ਧਮੀਆਂ ਦੀਆਂ ਅੱਖਾਂ ਵਿੱਚ ਰੜਕਦੇ ਹਨ। ਸੋ ਇਹ ਗ੍ਰਿਫਤਾਰੀ ਸਿਆਸੀ ਗ੍ਰਿਫਤਾਰੀ ਜਾਪਦੀ ਹੈ। ਸੋ ਦੂਸਰੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਨੰਦਪੁਰ ਸਾਹਿਬ ਦੇ ਜਿਹੜੇ ਮਤੇ ਦਾ ਵਿਰੋਧ ਵੀ ਕਰ ਰਿਹਾ ਹੈ ਔਰ 1980 ਦੇ ਦੌਰ ਦੀ ਸਿੱਖ ਨਸਲਕੁਸ਼ੀ ਨੂੰ ਅੱਤਵਾਦ ਦੱਸਦਾ ਹੈ। ਸੋ ਵਿਊਅਰਸ ਇਉਂ ਜਾਪਦਾ ਹੈ ਕਿ ਹੁਣ ਭਾਰਤੀ ਖੁਫੀਆ ਏਜੰਸੀਆਂ ਖੁੱਲ੍ਹ ਕੇ ਪੰਜਾਬ ਵਿੱਚ ਆਪਣੀ ਖੇਡ ਖੇਡ ਰਹੀਆਂ ਹਨ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਮੈਂ ਪਿਛਲੇ ਸੈਗਮੈਂਟ 'ਚ ਜਦੋਂ ਪੋਠੋਹਾਰੀ ਸ਼ਾਇਰ ਦੇ ਜਜ਼ਬਿਆਂ ਦੀ ਗੱਲ ਕੀਤੀ ਤੇ ਜਿਹੜਾ ਕਪਲੇਟ ਮੈਨੂੰ ਉਦੋਂ ਇੱਕਦਮ ਫੌਰੀ ਯਾਦ ਨਹੀਂ ਆਇਆ, ਪਰ ਹੁਣ ਮੈਂ ਪਹਿਲਾਂ ਉਸ ਨੂੰ ਦੁਹਰਾ ਦਿਆਂ ਕਿ ਜਿਹੜਾ ਸੀ ਕਿ ਮਾੜਾ ਦਿਲ ਕਰਨਾ ਨਨਕਾਣੇ ਗੱਛਾਂ ਉੱਥੋਂ ਗੁਰਾਂ ਨੇ ਚਰਨਾ ਨੀ ਧੂੜੀ ਗੱਛੀ ਘਿਣੀ ਅੱਛਾ, ਮਾੜਾ ਦਿਲ ਕਰਨਾ ਨਨਕਾਣੇ ਗੱਛਾਂ। ਔਰ ਇਹ ਕਹਿ ਕੇ ਉਹ ਜਿਹੜੇ ਨੇ ਉਹ ਬਿਲਕੁਲ ਛਮ-ਛਮ ਉਹਨਾਂ ਦੀਆਂ ਅੱਖਾਂ ਵਗਣ ਲੱਗ ਜਾਂਦੀਆਂ ਸੀ। ਸੋ ਮੈਂ ਸਮਝਦਾ ਵੀ ਨਨਕਾਣਾ ਸਾਹਿਬ ਔਰ ਉਸ ਧਰਤੀ ਤੇ ਸਾਡੇ ਗੁਰਧਾਮ ਉਹ ਸਾਡੇ ਲਈ ਕਿੰਨਾ ਹੀ ਜਿਵੇਂ ਸਾਡੀ ਲੋਚਾ ਹੈ ਔਰ ਅਸੀਂ ਸ਼ੁਕਰਗੁਜ਼ਾਰ ਹਾਂ ਪਾਕਿਸਤਾਨ ਦੀ ਹਕੂਮਤ ਦੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਚਾਹੁੰਦੀ ਹੈ ਔਰ ਅੱਜ ਬਹੁਤ ਸਾਰੇ ਗੁਰਦੁਆਰਾ ਸਾਹਿਬ ਇੱਕ ਇੱਕ ਕਰਕੇ ਉਹਨਾਂ ਦੀ ਸਾਂਭ ਸੰਭਾਲ ਸੇਵਾ ਔਰ ਦਰਸ਼ਨਾਂ ਲਈ ਖੁੱਲ੍ਹ ਰਹੇ ਨੇ ਔਰ ਖਾਸ ਤੌਰ 'ਤੇ ਕਰਤਾਰਪੁਰ ਸਾਹਿਬ ਕੋਰੀਡੋਰ ਦਾ 9 ਨਵੰਬਰ 2019 ਨੂੰ ਖੋਲ੍ਹਣਾ ਜਿਹੜਾ ਕੋਰੀਡੋਰ ਆਫ ਲਵ ਹੈ। ਬੇਸ਼ੱਕ ਭਾਰਤੀ ਹਕੂਮਤ ਆਪਣੀਆਂ ਨਾਪਾਕ ਚਾਲਾਂ ਸਾਜ਼ਿਸ਼ਾਂ ਨਾਲ ਉਸ ਨੂੰ ਨਹੀਂ ਖੋਲ੍ਹਣਾ ਚਾਹੁੰਦੀ, ਲੇਕਿਨ ਬਾਬਾ ਨਾਨਕ ਅਲਟੀਮੇਟਲੀ ਜਿਸ ਮੁਅੱਜ਼ਜ਼ੇ ਦੇ ਨਾਲ ਇਹ 9 ਨਵੰਬਰ 2019 ਨੂੰ ਖੁੱਲ੍ਹਿਆ ਸੀ ਅਲਟੀਮੇਟਲੀ ਇਹ ਖੁੱਲ੍ਹੇਗਾ ਔਰ ਇਹ ਮੂੰਹ ਦਿਖਾਣਗੇ। ਪੰਜਾਬ ਜਦੋਂ ਮੈਂ ਅਕਸਰ ਇਹੀ ਇਸਤੇਮਾਲ ਕਰਦਾ ਕਿ ਵੀ ਇਹ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਧਿਰਾਂ ਦੇ ਮੂਰਲੀਆਂ ਸਫਾਂ ਦੇ ਬੰਦੇ ਜਿਨ੍ਹਾਂ ਨੂੰ ਉੱਥੇ ਲੀਡਰ ਕਿਹਾ ਜਾਂਦਾ ਹੈ, ਇਹ ਉਸ ਸਰਕਸ ਦੇ ਜਾਨਵਰ ਨੇ ਜਿਸ ਸਰਕਸ ਦਾ ਰਿੰਗ ਮਾਸਟਰ ਦਿੱਲੀ ਦੀਆਂ ਖੁਫੀਆ ਏਜੰਸੀਆਂ ਨੇ। ਇਹ ਠੀਕ ਹੈ ਕੋਈ ਬਾਂਦਰ ਟਪੂਸੀਆਂ ਮਾਰਦਾ ਹੈ, ਕੋਈ ਰਿਛ ਹੈ, ਕੋਈ ਲੂੰਬੜੀ ਹੈ, ਕੋਈ ਹੋਰ ਚਲਾਕ ਐਨੀਮਲ, ਕੋਈ ਜੋਕਰ ਹੈ, ਲੇਕਿਨ ਕੁੱਲ ਮਿਲਾ ਕੇ ਇਹ ਉਸ ਸਰਕਸ ਦਾ ਹੀ ਹਿੱਸਾ ਨੇ ਜਿਹੜੀ ਆਮ ਲੋਕਾਂ ਨੂੰ ਇਵੇਂ ਉਹਨੇ ਫਾਇਆ ਹੋਇਆ ਇੱਕ ਐਂਟਰਟੇਨਮੈਂਟ ਵਾਂਗ। ਲੇਕਿਨ ਜਿਹੜੀਆਂ ਏਜੰਸੀਆਂ ਉਹ ਆਪਣੇ ਕੰਮ 'ਤੇ ਲੱਗੀਆਂ ਹੋਈਆਂ ਨੇ। ਪੰਜਾਬ ਨੂੰ ਉਹਨਾਂ ਨੇ ਆਲਰੇਡੀ ਜਿਹੜਾ ਅੱਧਾ ਪੰਜਾਬ 50 ਸਕੁਅਰ ਕਿਲੋਮੀਟਰ ਬਾਰਡਰ ਤੋਂ ਲੈ ਕੇ 25,000 ਸਕੁਅਰ ਕਿਲੋਮੀਟਰ ਜਿਹੜਾ ਟੋਟਲ ਬਣਦਾ ਹੈ 50,300 ਸਕੁਅਰ ਕਿਲੋਮੀਟਰ ਦੇ ਨੇੜੇ ਉਹਦੀ ਟੈਰੀਟੋਰੀ ਹੈ, ਉਹ BSF ਦੇ ਹਵਾਲੇ ਕੀਤਾ ਹੋਇਆ। ਫਰਵਰੀ ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਨੇ ਜਿਸ ਕਿਸਮ ਦਾ ਮਾਹੌਲ ਕ੍ਰੀਏਟ ਕੀਤਾ ਜਿਵੇਂ ਆਪਣੇ ਪੇਡ ਉਸ ਬਦ ਇਖਲਾਕ ਬਦ ਕਿਰਦਾਰ ਇਨਸਾਨ ਜਿਹੜਾ ਕੈਪਟਨ ਅਮਰਿੰਦਰ ਉਹਦੇ ਰਾਹੀਂ ਸਾਰੀ ਖੇਡ ਖੇਡੀ ਔਰ ਹੁਣ ਉਹਨੂੰ ਸਾਇਲੈਂਟ ਕਰਵਾਇਆ ਹੋਇਆ ਕਿਉਂਕਿ ਉਹਨਾਂ ਦਾ ਜਿਹੜੀ ਅਲਟੀਮੇਟ ਉਹਨਾਂ ਇਲੈਕਸ਼ਨਾਂ 'ਚੋਂ ਹੰਗ ਅਸੈਂਬਲੀ ਕੱਢਣਾ ਚਾਹੁੰਦੇ ਨੇ ਵੀ ਕਿਸੇ ਵੀ ਧਿਰ ਨੂੰ ਕੋਈ ਮੈਜੋਰਿਟੀ ਨਹੀਂ ਮਿਲੇਗੀ
ਔਰ ਇਧਰ ਜਿਹੜਾ ਖਰੀਦੋ ਫਰੋਖਤ ਦਾ ਦੌਰ ਵੀ ਚੱਲ ਰਿਹਾ ਜੀ। ਹੈ। ਇੱਕ ਰੂਪੀ ਕਾ ਨਾਂ ਦੀ ਬੀਬੀ ਰੁਪਿੰਦਰ ਕੌਰ ਜਿਹੜੀ ਆਮ ਆਦਮੀ ਪਾਰਟੀ ਦੀ MLA ਸੀ ਬਠਿੰਡੇ ਤੋਂ, ਉਹਨੇ 2 ਦਿਨ ਪਹਿਲਾਂ ਕਾਂਗਰਸ ਜੁਆਇਨ ਕੀਤੀ। ਹੁਣ ਇੱਕ ਉਹਨਾਂ ਦਾ MLA ਪਤਾ ਨਹੀਂ ਮਾਲਵੇ ਇਲਾਕੇ ਚੋਂ, ਉਹ ਵੀ ਆਮ ਆਦਮੀ ਪਾਰਟੀ ਤੋਂ, ਅਸੈਂਬਲੀ ਦੇ ਚਲਦੇ ਸੈਸ਼ਨ ਦੇ ਵਿੱਚ ਉਹਨੇ ਜਿਹੜਾ ਹੈ ਉਹ ਕਾਂਗਰਸ ਜੁਆਇਨ ਕੀਤੀ। ਜੀ। ਹੁਣ ਇਹ ਸਾਰੀ ਖੇਡ ਇਧਰ ਕਾਂਗਰਸ ਵੱਲ ਕੌਣ ਤੋਰ ਰਿਹਾ ਹੈ ਔਰ ਇਹ ਡਰਾਮੇਬਾਜ਼ੀ ਕੀ ਚੱਲ ਰਹੀ ਹੈ, ਅਜੇ ਕੁਛ ਨੂੰ ਸ਼ਾਇਦ ਸਮਝ ਨਹੀਂ, ਕਿਉਂਕਿ ਇੱਕ ਪਾਸੇ ਪੰਜਾਬ ਚੋਂ ਇਹ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਉਸ ਦੀ ਝੰਡੀ ਅੱਪ ਹੈ, ਹੋ ਸਕਦਾ ਉਹ ਜਿਹੜੀ ਹੈ ਜੇਤੂ ਹੋਏ। ਸੋ ਬਜਾਏ ਕਿ ਇਹ ਤਾਂ ਉਲਟੇ ਬਾਂਸ ਬਰੇਲਨ ਨੂੰ ਵਾਲੀ ਗੱਲ ਹੋ ਰਹੀ ਹੈ ਕਿ ਲੋਕ ਆਮ ਆਦਮੀ ਸਾਡੇ ਤਾਂ ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ। ਸੋ ਇਸ ਗੱਲ ਨੇ ਕਈ ਜਿਹੜੇ ਐਕਸਪਰਟਸ ਇਹ ਸਮਝਦੇ ਸੀ ਕਿ ਸਾਰੇ ਚੋਂ ਕਾਂਗਰਸ ਦੀ ਘਰੇਲੂ ਖਾਨਾ ਜੰਗੀ ਵੀ, ਚੰਨੀ ਔਰ ਨਵਜੋਤ ਸਿੱਧੂ ਦਾ ਇੱਕ ਦੂਸਰੇ ਦੇ ਉੱਤੇ ਜੋ ਡਿਸਟਰਸਟ ਬਣਿਆ ਹੋਇਆ ਹੈ ਔਰ ਅਮਰਿੰਦਰ ਦਾ ਵਿੱਚੋਂ ਜਿਹੜਾ ਨਿਕਲ ਕੇ ਸ਼ਰਾਰਤ ਕਰਨਾ, ਕਿ ਆਮ ਆਦਮੀ ਪਾਰਟੀ ਦੇ ਚਾਂਸਿਸ ਸਟਰੋਂਗ ਕਰੇਗਾ। ਪਰ ਖਬਰਾਂ ਤੇ ਆ ਰਹੀਆਂ ਨੇ ਕਿ ਵੀ ਆਉਣ ਵਾਲੇ ਇਹਨਾਂ ਦਿਨਾਂ ਦੇ ਵਿੱਚ ਹੀ ਜਿਹੜਾ ਉਹ ਬਾਕੀ ਵੀ 9 MLA ਰਹਿ ਗਏ ਨੇ ਉਹਨਾਂ ਦੇ ਕੋਲ, ਉਹ ਬਾਕੀ ਵੀ ਉਹਨਾਂ ਚੋਂ ਖਿਸਕ ਜਾਣਗੇ। ਹੁਣ ਕਿਤੇ ਇਹ ਤਾਂ ਨਹੀਂ ਵੀ ਅਲਟੀਮੇਟਲੀ ਇਹ ਜੋ ਹੁਣ ਖੇਡ ਚਰਨਜੀਤ ਚੰਨੀ ਰਾਹੀਂ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ, ਬੀਜੇਪੀ ਨੇ ਐਲਾਨ ਕੀਤਾ ਸੀ ਕਿ 2022 ਚ ਅਸੀਂ ਜਿੱਤਾਂਗੇ ਔਰ ਦਲਿਤ ਚੀਫ ਮਿਨਿਸਟਰ ਹੋਏਗਾ। ਹੁਣ ਚਰਨਜੀਤ ਚੰਨੀ ਨੂੰ ਦਲਿਤ ਨੂੰ ਚੀਫ ਮਿਨਿਸਟਰ ਬਣਾ ਕੇ ਕਾਂਗਰਸ ਨੇ ਉਹ ਤਾਂ ਪ੍ਰੀਐਮਪਟ ਲੱਗਦਾ ਸੀ ਜੀ, ਪ੍ਰੀਐਮਪਟ ਹੋ ਗਿਆ। ਪਰ ਜਿਹੜਾ ਹੁਣ ਜਿਸ ਕਿਸਮ ਦਾ ਚੰਨੀ ਦਾ ਵਿਹਾਰ ਹੈ ਔਰ ਇਹ MLA ਵੀ ਜਿਹੜੇ ਨੇ ਆਮ ਆਦਮੀ ਦੇ ਇੱਧਰ ਨੂੰ ਜਾ ਰਹੇ ਨੇ, ਕਿਤੇ ਇਹ ਤਾਂ ਨਹੀਂ ਹੈ ਵੀ ਏਜੰਸੀਆਂ ਨੇ ਉਹਨਾਂ ਨੂੰ ਪੌਪ ਅਪ ਕੀਤਾ ਹੋਇਆ ਕਿ ਅਸੀਂ ਹਕੂਮਤ ਹੁਣ ਅਗਲੀ ਚੰਨੀ ਦੀ ਬਣਾਉਣੀ ਹੈ, ਰਹਿਣਾ ਵੀ ਦਲਿਤ ਚੀਫ ਮਿਨਿਸਟਰ ਹੈ ਤੇ ਤੁਹਾਡੇ ਇੰਟਰਸਟ ਇੱਧਰ ਜੁੜੇ ਹੋਏ ਨੇ। ਮੈਨੂੰ ਲੱਗਦਾ ਹੈ ਕਿ ਵੀ ਇਹ ਅਦਰਵਾਈਜ਼ ਹਾਰੇ ਵੱਲ ਕੋਈ ਨਹੀਂ, ਇੱਕ ਪਾਸੇ ਤਾਂ ਇਹ ਨਜ਼ਰ ਆ ਰਿਹਾ ਵੀ ਇਹਨਾਂ ਨੇ ਖਿਲਰ ਜਾਣਾ, ਫਿਰ ਉਹਨਾਂ ਦਾ ਜਿਹਦੇ ਉੱਤੇ ਚੱਲ ਰਿਹਾ ਕਿ ਆਮ ਆਦਮੀ ਦਾ ਇਸ ਵੇਲੇ ਰਿਲੇਟਿਵਲੀ ਬੈਟਰ ਜਿਹੜੇ ਚਾਂਸਸ ਨੇ ਉਹ ਉਧਰ ਨੂੰ ਕਿੱਧਰ ਜਾ ਰਹੇ ਨੇ। ਹੁਣ ਸੁਖਪਾਲ ਖਹਿਰਾ ਵੋਕਲ, ਬੇਸ਼ੱਕ ਅਸੀਂ ਉਹਨਾਂ ਦੀ ਹੈ ਤਾਂ ਸਾਰੇ ਉੱਥੇ ਸਿਆਸਤ ਓਪਰਚੁਨਿਸਟ ਦੀ ਹੁੰਦੀ ਹੈ, ਲੇਕਿਨ ਫਿਰ ਵੀ ਜਦੋਂ ਤੁਸੀਂ ਕਿਸੇ ਦਾ ਹੈ ਤਾਂ ਲੂਜ਼ ਕੈਨਨ ਵੀ ਹੈ ਸੁਖਪਾਲ ਖਹਿਰੇ ਵਿੱਚ ਕੋਈ ਸ਼ੱਕ ਨਹੀਂ, ਲੇਕਿਨ UAPA ਦੇ ਖਿਲਾਫ ਬੋਲਣਾ ਹੋਏ, ਫਾਰਮਰਸ ਐਜੀਟੇਸ਼ਨ ਦੇ ਹੱਕ 'ਚ ਗੱਲ ਹੋਏ, ਈਵਨ ਜਦੋਂ ਇਹਨਾਂ ਨੇ ਰੈਫਰੈਂਡਮ 2020 ਦੇ ਉੱਤੇ ਪਾਬੰਦੀ ਦੀ ਉਹਨਾਂ ਨੇ ਕਿਹਾ ਜੀ ਕਿਉਂ ਨਹੀਂ ਜਿਹੜਾ ਹੈਗਾ ਜੇ ਤੁਸੀਂ ਸਿੱਖਾਂ ਨਾਲ ਇਨਸਾਫ ਨਹੀਂ ਕਰੋਗੇ ਤਾਂ ਫਿਰ ਉਸ ਪਾਸੇ ਹੀ ਜਾਣਗੇ, ਹਾਲਾਂ ਉਦੋਂ ਬੜਾ ਕ੍ਰਿਟਿਸਿਜ਼ਮ ਹੋਇਆ। ਔਰ ਉਹਦਾ ਵੋਕਲ ਹੋਣਾ ਹੀ ਸੀ ਕਿ MLA ਉਹ ਆਮ ਆਦਮੀ ਪਾਰਟੀ ਦੀ ਟਿਕਟ ਤੇ ਬਣਿਆ, ਲੇਕਿਨ ਅਰਵਿੰਦ ਕੇਜਰੀਵਾਲ ਨੂੰ ਤਾਂ ਚਾਹੀਦਾ ਹੀ ਉਸ ਕਿਸਮ ਦੇ ਜਿਹੜੇ ਨੇ ਉਹ ਅੰਗੂਠਾ ਛਾਪ ਜਿਹਨਾਂ ਨੂੰ ਅਸੀਂ ਕਹਿੰਦੇ, ਔਰ ਉਹਨੂੰ ਬੇਸ਼ੱਕ ਉਹਨਾਂ ਨੇ ਪਾਰਟੀ ਚੋਂ ਸਸਪੈਂਡ ਕੀਤਾ, ਲੇਕਿਨ ਉਹਨੇ ਫਿਰ ਵੀ ਜਿਹੜਾ ਉਹ ਆਜ਼ਾਦ ਤੌਰ ਤੇ ਆਪਣੀ ਪਾਰਟੀ ਬਣਾ ਲਈ, ਬਠਿੰਡੇ ਤੋਂ ਜਾ ਕੇ ਚੋਣ ਲੜੀ, ਵਿਚ ਵਾਸ ਅ ਵੈਰੀ ਰੋਂਗ ਡਿਸੀਜਨ। ਪਰ ਇਵੈਂਚੁਅਲੀ ਕੁਝ ਮਹੀਨੇ ਪਹਿਲਾਂ ਪਿਛਲੇ ਵਰੇ 'ਚ ਹੀ ਉਹਨੂੰ ਜਿਹੜਾ ਇਹ ਡਰੱਗ ਨਾਲ ਰਿਲੇਟਡ ਸੈਂਟਰਲ ਮਹਿਕਮਾ ਉਹਨਾਂ ਨੇ ਛਾਪਾਮਾਰੀ ਕੀਤੀ। ਸੋ ਇਹ ਉਹਨੂੰ ਕਿਤੇ ਨਾ ਕਿਤੇ ਨਜ਼ਰ ਆ ਗਿਆ ਕਿ ਵੀ ਇਹ ਕਿਉਂਕਿ ਇਹ ਉਹਨਾਂ ਕੁਝ ਆਵਾਜ਼ਾਂ 'ਚੋਂ ਹੈ ਜਿਹੜਾ ਐਜ਼ ਏ ਸਿੱਖ ਸੋਚਦੇ ਨੇ, ਭਾਵੇਂ ਏਜੰਡਾ ਓਪਰਚੁਨਿਸਟ ਹੀ ਆ ਉਹਨਾਂ ਦਾ, ਤੇ ਉਹਨਾਂ ਨੇ ਜਿਹੜਾ ਉਹਨੂੰ ਉਹਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਉਹਨੇ ਲੱਗਿਆ ਕਿ ਵੀ ਮੈਂ ਤਾਂ ਪਾਰਟੀਲੈਸ ਹਾਂ, ਉਹਨੇ ਕਾਂਗਰਸ ਜੁਆਇਨ ਕਰ ਲਈ ਅਮਰਿੰਦਰ ਦੀ ਪ੍ਰੈਜ਼ੈਂਸ ਦੇ ਵਿੱਚ। ਪਰ ਹੁਣ ਕਾਂਗਰਸ ਦੀ ਹਕੂਮਤ ਹੁੰਦਿਆਂ ਵੀ ਬਜਾਏ ਕਿ ਉਹਨੂੰ ਕੋਈ ਪ੍ਰੋਟੈਕਸ਼ਨ ਮਿਲਦੀ ਜਿਹੜੀ ਉਹਨੂੰ ਜੁਆਇਨ ਕਰਨ ਵੇਲੇ ਸਮਝਿਆ ਹੋਏਗਾ ਕਿ ਭਾਈ ਇਹ ਜਿਹੜੀ ਸੈਂਟਰਲ ਏਜੰਸੀਆਂ ਦੀ ਹਰਾਸਮੈਂਟ ਹੈ ਮੇਰਾ ਬਚਾਅ ਹੋਏਗਾ, 2 ਦਿਨ ਪਹਿਲਾਂ ਉਹਨੂੰ ਸੈਂਟਰਲ ਏਜੰਸੀ ਨੇ ਮਨੀ ਲਾਂਡਰਿੰਗ ਤੇ ਉਹੀ ਡਰੱਗ ਕੇਸ ਫਿਰ ਚੁੱਕ ਲਿਆ ਔਰ ਹਰਾਸ ਕੀਤਾ ਜਾ ਰਿਹਾ। ਉਹਨਾਂ ਦੇ ਬੇਟੇ ਦੀ ਵੀ ਜਿਹੜੀ ਹੈ ਇਸ ਦੇ ਹਵਾਲੇ ਨਾਲ ਖਬਰ ਲੱਗੀ। ਔਰ ਅਸੀਂ ਦੇਖਿਆ ਵੀ ਕਾਂਗਰਸ ਨਾ ਤਾਂ ਕਾਂਗਰਸ ਪਾਰਟੀ ਪ੍ਰਧਾਨ ਵੱਲੋਂ, ਨਾ ਹੀ ਚੀਫ ਮਿਨਿਸਟਰ ਵੱਲੋਂ, ਨਾ ਹੀ ਕਿਸੇ ਹੋਰ ਲੈਵਲ ਦੇ ਉੱਤੇ ਕੋਈ ਬਿਆਨ ਦੇਖਣ 'ਚ ਆਇਆ ਕਿ ਵੀ ਇਹ ਇਹਨਾਂ ਨੇ ਉਹ ਆਪਣੀ ਖੇਡ ਫਰਵਰੀ ਤੱਕ ਪਹੁੰਚਾਉਣ ਤੋਂ ਪਹਿਲਾਂ ਕਈਆਂ ਨੂੰ ਖਰੀਦ ਕੇ ਜੁਆਇਨ ਕਰਵਾ ਰਹੇ ਨੇ ਜਿੱਧਰ ਉਹ ਚਾਹੁੰਦੇ ਨੇ, ਕਈਆਂ ਦੇ ਉੱਤੇ ਅਦਰਵਾਈਜ਼ ਕਰ ਰਹੇ ਨੇ। ਲੇਕਿਨ ਇਸ ਸਾਰੇ ਦੇ ਚੱਲਦਿਆਂ ਅਸੀਂ ਇਹ ਦੇਖਦੇ ਹਾਂ ਕਿ ਹੁਣ ਇਹਦੀ ਸੁਰ ਵੀ ਉਹੀ ਚਰਨਜੀਤ ਚੰਨੀ ਜਿਹੜਾ ਇੱਕ ਮੀਟਿੰਗ ਦੇ ਵਿੱਚ ਆਫੀਸ਼ੀਅਲ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਵੀ ਇਨਵਾਈਟ ਕਰਦਾ, ਜਿਹੜਾ ਇੱਕ ਚੰਗਾ ਜੈਸਚਰ ਲੱਗਾ। ਉਹਨਾਂ ਨੇ ਵੀ ਗ੍ਰੇਸਫੁਲੀ ਜਿਹੜਾ ਉਸ ਨੂੰ ਥਾਪੜਾ ਦਿੱਤਾ, ਭਾਈ ਜੇ ਤੂੰ ਚੰਗਾ ਕੰਮ ਕਰੇਗਾ ਤੇ ਅਸੀਂ ਤੇਰੇ ਨਾਲ ਹੈ। ਜਿਹੜਾ ਸ਼ੁਰੂ ਆਪਣੀ ਸਪੀਚ ਦੀ ਚੀਫ ਮਿਨਿਸਟਰ ਦੀ ਕਰਦਾ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਯਾਦ ਕਰਦੇ ਆ ਕਿ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ। ਹੁਣ ਪੰਜਾਬ ਅਸੈਂਬਲੀ ਦਾ ਸੈਸ਼ਨ ਜਿਹੜਾ ਬਰੀਫ ਹੁਣ BSF ਦੇ ਹਵਾਲੇ ਨਾਲ ਕਿ ਜੀ ਪੰਜਾਬ ਲੈ ਲਿਆ, ਉਹਨਾਂ ਨੇ ਕਿਹਾ ਜੀ ਅਸੀਂ ਸੈਸ਼ਨ ਸੱਦਣਾ ਔਰ ਫੈਸਲਾ ਕਰਨਾ ਹੈ ਕਿ ਵੀ ਕੀ। ਉਹ ਤਾਂ ਜਿਵੇਂ ਅਮਰਿੰਦਰ ਨੇ ਸੱਦ ਕੇ
ਖੇਤੀ ਕਾਨੂੰਨ ਰੱਦ ਕਰਤੇ, ਗਵਰਨਰ ਨੇ ਅੱਗੇ ਭੇਜਿਆ ਹੀ ਨਹੀਂ, ਅੱਛਾ। ਮੁੜ ਕੇ ਅਮਰਿੰਦਰ ਵੀ ਚੁੱਪ ਕਰਕੇ ਬੈਠ ਗਿਆ। ਤੁਸੀਂ ਜਾ ਕੇ ਦੁਬਾਰਾ ਗਵਰਨਰ ਨੂੰ ਜਿਹੜਾ ਕਿਉਂ ਨਹੀਂ ਘੜੀਸਿਆ ਜੀ, ਕਿਉਂ ਨਹੀਂ ਭੇਜ, ਇਵੇਂ ਦਾ ਉਹਨਾਂ ਨੇ ਸੈਸ਼ਨ ਸੱਦ ਕੇ ਡਰਾਮਾ ਜਿਹਾ ਕਰਕੇ ਕਿ ਜੀ ਅਸੀਂ ਜਿਹੜਾ ਪੰਜਾਬ ਅਸੈਂਬਲੀ ਯੂਨੈਨਿਮਸਲੀ ਪਾਸਿਸ ਰੈਜ਼ੋਲੂਸ਼ਨ ਰਿਜੈਕਟਿੰਗ ਸੈਂਟਰਸ ਆਰਡਰ ਔਨ BSF ਜੁਰਿਸਡਿਕਸ਼ਨ, ਉਹ ਤਾਂ ਹੋ ਗਿਆ। ਲੇਕਿਨ ਜਿਹੜੀ ਬਹੁਤ ਖਤਰਨਾਕ ਲਾਈਨ ਜਿਹਦੇ ਤੋਂ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਚੰਨੀ ਜਿਹੜਾ ਹੈ ਮੁੜ ਕੇ ਕਿਹੜਾ ਚੰਨ ਚਾੜੇਗਾ, ਇਹਦਾ ਧਿਆਨ ਰਹੇ। ਇਹ ਉਹ ਉੱਥੇ ਅਸੈਂਬਲੀ ਦੇ ਵਿੱਚ ਕਹਿੰਦਾ ਹੈ, ਅਕਾਲੀਆਂ ਨੂੰ ਐਡਰੈਸ ਕਰ ਰਿਹਾ ਜਿਹੜਾ ਤਨਸ ਨਾਲ, ਪਰ ਉਹ ਆਪਣਾ ਅੰਦਰ ਦੱਸ ਰਿਹਾ। ਉਹ ਅਕਾਲੀਆਂ ਨੂੰ ਕਹਿੰਦਾ ਤੁਸੀਂ ਮਤਾ ਲਿਆਇਆ ਅਨੰਦਪੁਰ ਸਾਹਿਬ ਦਾ, ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ, ਨਤੀਜਾ ਕੀ ਹੋਇਆ? ਦੇਖੋ ਹੁਣ ਇਹੀ ਗੱਲ ਤਾਂ ਰਾਜੀਵ ਗਾਂਧੀ, ਉਸ ਤੋਂ ਪਹਿਲਾਂ ਇੰਦਰਾ ਗਾਂਧੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਸੈਪਰੇਟਿਸਟ ਕਹਿੰਦੇ ਸੀ। ਇਹ ਗੱਲ ਹੁਣ ਪੰਜਾਬ ਦਾ ਚੀਫ ਮਿਨਿਸਟਰ ਕਹਿ ਰਿਹਾ ਅਨੰਦਪੁਰ ਦੇ ਮਤੇ ਨੂੰ, ਅਕਾਲੀਆਂ ਨੂੰ ਤਾਨਾ ਦਿੰਦੇ ਆ ਕਿ ਜੀ ਤੁਸੀਂ ਲਿਆਂਦਾ ਔਰ ਭੜਕਾ। ਹੁਣ ਅਨੰਦਪੁਰ ਸਾਹਿਬ ਦਾ ਮਤਾ ਇੱਕ ਪਾਸੇ ਤੁਹਾਡੀ ਅਸੈਂਬਲੀ ਇਹ ਪਾਸ ਕਰ ਰਹੀ ਹੈ ਕਿ ਸੈਂਟਰ ਕੋਲ ਕੀ ਰਾਈਟ ਹੈ ਕਿ ਉਹ ਅੱਧਾ ਜਿਹੜਾ ਪੰਜਾਬ ਹੈ ਉਹ BSF ਦੇ ਹਵਾਲੇ ਕਰੋ, ਪਰ ਉੱਥੇ ਤੁਸੀਂ ਕਹਿ ਰਹੇ ਹੋ ਕਿ ਅਨੰਦਪੁਰ ਦਾ ਮਤਾ ਲਿਆ ਕੇ ਲੋਕਾਂ ਨੂੰ ਭੜਕਾਇਆ। ਇਹਦਾ ਮਤਲਬ ਇਹ ਹੈ ਕਿ ਵੀ ਕਹਿ ਤੁਸੀਂ ਖੁਸ਼ ਰਹੇ ਹੋ, ਗੇਮ ਕਿਸੇ ਹੋਰ ਦੀ ਖੇਡ ਰਹੇ ਹੋ। ਫਿਰ ਇੱਥੇ ਹੀ ਨਹੀਂ ਰੁਕਿਆ, ਪੰਜਾਬ 'ਚ ਅੱਤਵਾਦ ਆਇਆ ਜਿਸ ਨਾਲ ਹਜ਼ਾਰਾਂ ਲੱਖਾਂ ਲੋਕ ਪ੍ਰਭਾਵਿਤ ਹੋਏ। ਤੁਸੀਂ ਅੱਤਵਾਦ ਲਿਆ ਕੇ ਜਵਾਨੀ ਦਾ ਘਾਣ ਕੀਤਾ। ਵੀ ਜਵਾਨੀ ਦਾ ਘਾਣ ਕਿਹਨੇ ਕੀਤਾ? ਕਿੰਨੇ ਕੀਤਾ? ਇੰਦਰਾ ਗਾਂਧੀ ਦੀਆਂ ਨੀਤੀਆਂ, ਔਰ ਉਹੀ ਪੰਜਾਬ ਦਾ ਚੀਫ ਮਿਨਿਸਟਰ ਬੇਅੰਤ ਹੈ ਜਿਹਦੇ ਪੋਤੇ ਨੂੰ ਜਿਹੜਾ ਮਿਨਿਸਟਰ ਬਣਾਇਆ ਤੂੰ ਆਪਣੀ ਕੈਬਨਿਟ 'ਚ। ਵੀ ਬਜਾਏ ਇਹ ਕਹਿਣ ਦੇ ਕਿ ਤੁਹਾਡੀ ਕਾਂਗਰਸ ਦੀ ਹਕੂਮਤ ਨੇ ਹਮਲਾ ਕੀਤਾ ਜੂਨ 84 ਅੱਛਾ। ਰਾਜੀਵ ਗਾਂਧੀ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ, ਪੰਜਾਬ 'ਚ ਤੁਸੀਂ ਇੱਕ ਪੂਰੀ ਜਨਰੇਸ਼ਨ ਸਿੱਖਾਂ ਦੀ ਮਾਰੀ। ਹੁਣ ਅਨੰਦਪੁਰ ਸਾਹਿਬ ਦਾ ਮਤੇ ਨੂੰ ਵੀ ਭੜਕਾਟ 'ਚ ਇਹ ਕਹਿ ਰਿਹਾ, ਔਰ ਜਿਹੜਾ 80ਵਿਆਂ ਦਾ ਜੋ ਵਰਤਾਰਾ ਸੀ ਹਕੂਮਤੀ ਜ਼ੁਲਮਾਂ ਦਾ, ਉਸ ਨੂੰ ਵੀ ਜਿਹੜਾ ਉਹ ਸਿੱਖਾਂ ਦੇ ਗਲ ਮੜ ਰਿਹਾ। ਇਹ ਜਿਹੜਾ ਇਹ ਕੱਲਾ ਦਾਲ 'ਚ ਕੁਝ ਕਾਲਾ ਨਹੀਂ ਹੈ, ਦਾਲ ਸਾਰੀ ਕਾਲੀ ਹਾਂ, ਇਸ ਪਾਸੇ ਵੱਲ ਗੱਲ ਜਾ ਰਹੀ। ਜੀ ਡਾਕਟਰ ਸਾਹਿਬ, ਹੁਣ ਆਪਾਂ ਚਾਹਾਂਗੇ ਕਿ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਤੁਸੀਂ ਇਹਨੂੰ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।